ਆਈਜੀ ਸਾਹਿਬ ਸਲਾਮ ਅਲੈਕੁਮ। ਅੱਜ ਸਰ ਮੈਂ ਤੁਹਾਡੇ ਨਾਲ ਮੁਖਾਤਬ ਹਾਂ। ਜਦੋਂ ਦੀ ਤੁਸੀਂ ਮਨਸ਼ਿਆਤ ਦੇ ਖਿਲਾਫ ਕਾਰਵਾਈਆਂ ਤੇਜ਼ ਕਰਵਾਈਆਂ ਨਾ, ਸਾਡੀ ਫੈਸਲਾਬਾਦ ਦੀ ਪੁਲਿਸ ਯਕੀਨ ਕਰੋ ਤੁਹਾਡੇ ਤੋਂ ਵੀ ਤੇਜ਼ ਹੋ ਗਈ। ਉਹਨਾਂ ਨੇ ਕਿਹਾ ਜੀ ਆਈਜੀ ਸਾਹਿਬ ਨੂੰ ਇਹ ਦੱਸਣਾ ਵਾ ਕਿ ਫੈਸਲਾਬਾਦ ਦੇ ਵਿੱਚ ਸਭ ਅੱਛਾ ਚੱਲਦਾ ਪਿਆ ਵਾ, ਚਾਹੇ ਸਾਨੂੰ ਗਲਤ ਪਰਚੇ ਦੇਣੇ ਪੈਣ, ਚਾਹੇ ਸਾਨੂੰ ਜੱਜਾਂ ਦੇ ਅੱਗੇ ਇੰਜ ਕਰਕੇ ਸ਼ਰਮਿੰਦਾ ਆ ਕੇ ਖਲੋਣਾ ਪਵੇ ਕਿ ਜਨਾਬ ਅਸੀਂ ਚਗਲ ਮਾਰ ਬੈਠੇ ਆ, ਸਾਨੂੰ ਹੁਣ ਮਾਫ ਕਰ ਦਿਓ। ਥਾਣਾ ਚੱਕ ਝੁਮਰਾ ਦੇ ਵਿੱਚ ਇਸ ਸਾਲ ਦੇ ਪਹਿਲੇ 3 ਪਰਚੇ, ਯਾਨੀ ਕਿ 1/1/2026 ਨੂੰ ਪਹਿਲਾ ਪਰਚਾ ਹੋਇਆ, 1/1/2026 ਦੇ ਵਿੱਚ ਦੂਜਾ ਪਰਚਾ ਹੋਇਆ, 1/1/2026 ਦੇ ਵਿੱਚ ਤੀਜਾ ਪਰਚਾ ਹੋਇਆ। ਯਾਨੀ ਕਿ 3 ਇਕੱਠੇ ਹੀ ਪਰਚੇ। ਤਿੰਨਾਂ ਦਾ ਜ਼ਰਾ ਮਤਨ ਚੈੱਕ ਕਰਨਾ ਕਿ ਅਸੀਂ ਜਾ ਰਹੇ ਸੀ, ਇੱਕ ਬੰਦਾ ਦੀ ਸ਼ਹਾਦ, ਇਹ ਜਨਾਬੇ ਲਈ 20 ਲੀਟਰ ਸ਼ਰਾਬ ਲੈ ਕੇ ਜਾ ਰਿਹਾ ਸੀਗਾ, ਉਹ ਅਸੀਂ ਉਹਦੇ ਕੋਲ ਫੜ ਲਈ, ਲਿਹਾਜ਼ਾ ਅਸੀਂ ਇੱਥੇ ਸ਼ਰਾਬ ਵੇਚਣ ਦਾ ਪਰਚਾ ਦੇਤਾ। ਦੂਸਰਾ ਬੰਦੇ ਦਾ ਨਾਮ ਹੈ ਜੀ ਮੁਹੰਮਦ ਨਵੀਦ, ਇਹ ਵੀ 20 ਲੀਟਰ ਦੇਸੀ ਸ਼ਰਾਬ, ਉਹ ਨੀਲੇ ਕੈਨ ਅੱਜ ਕੱਲ੍ਹ ਮਿਲ ਜਾਂਦੇ ਆ, ਉਹ ਅੱਗੇ ਰੱਖ ਕੇ ਵੀਡੀਓ ਤਸਵੀਰਾਂ ਹੀ ਬਣ ਜਾਂਦੀਆਂ। ਇਹ ਵੀ ਜਨਾਬੇ ਲਈ 20 ਲੀਟਰ ਸ਼ਰਾਬ ਲੈ ਕੇ ਜਾ ਰਿਹਾ ਸੀਗਾ, ਅਸੀਂ ਇਹਨੂੰ ਫੜਿਆ ਤੇ ਇੱਥੇ ਹੀ ਪਰਚਾ ਦੇਤਾ। ਅਗਲਾ ਬੰਦਾ ਜੀ ਮਸੰਮੀਆਂ ਦਾ ਸੀਜ਼ਨ ਅੱਜ ਕੱਲ੍ਹ, ਮਸੰਮੀ ਹਸਨੈਨ, ਮਸੰਮੀ ਉਹ ਵੈਸੇ ਨਾਮ ਤੋਂ ਪਹਿਲੇ ਲਿਖਦੇ ਆ ਵੀ ਹਰ ਗੱਲ ਗਲਤ ਨਾ ਲੈ ਜਾ ਕਰੋ। ਮਸੰਮੀ ਹਸਨੈਨ ਜਾ ਰਿਹਾ ਸੀਗਾ, ਇਹਨੂੰ ਜਨਾਬੇ ਅਲੀ ਸੀ ਰੋਕਿਆ, ਇਹਦੇ ਕੋਲੋਂ 20 ਲੀਟਰ ਸ਼ਰਾਬ ਬਰਾਮਦ ਹੋਈ ਤੇ ਅਸੀਂ ਇਹਨੂੰ ਵੀ ਫੜ ਕੇ ਇੱਥੇ ਹੀ ਪਰਚਾ ਦੇਤਾ। ਹੁਣ ਇਹਨਾਂ ਤਿੰਨਾਂ ਬੰਦਿਆਂ ਨੂੰ ਫੜ ਕੇ ਪਰਚਾ ਦੇ ਕੇ ਚੱਕ ਝੁਮਰਾ ਦੀ ਪੁਲਿਸ ਲੈ ਕੇ ਚਲੀ ਜਾਂਦੀ ਅਦਾਲਤ ਦੇ ਵਿੱਚ ਕਿ ਜਨਾਬ ਅਸੀਂ ਬਹੁਤ ਵੱਡਾ ਕੰਮ ਕੀਤਾ। ਕੱਲਾ ਅਦਾਲਤ ਨਹੀਂ ਲੈ ਕੇ ਜਾਂਦੀ, ਸੀਪੀਓ ਫੈਸਲਾਬਾਦ ਨੂੰ ਦੱਸਦੇ ਆ ਕਿ ਸਾਰੇ ਅਸੀਂ ਮਨਸ਼ਿਆਤ ਫਰੋਸ਼ ਫੜ ਲਏ ਆ, ਆਰਪੀਓ ਫੈਸਲਾਬਾਦ ਨੂੰ ਦੱਸਦੇ ਆ ਕਿ ਸਾਰੇ ਅਸੀਂ ਮਨਸ਼ਿਆਤ ਫਰੋਸ਼ ਫੜ ਲਏ ਆ, ਜਿਹੜੀ ਤੁਹਾਡੀਆਂ ਰੈੱਡ ਲੈਣਾ ਸੀ ਨਾ ਉਹ ਅਸੀਂ ਸਾਰੀਆਂ ਫੜ ਲਈਆਂ ਵਾ। ਉਹ ਲੇਕਿਨ ਭਾਈ ਝੂਠੇ ਪਰਚੇ ਤਾਂ ਨਾ ਦਿਓ, ਮੈਂ ਨਹੀਂ ਕਹਿਣ ਡਿਆ ਭਾਈ, ਮੇਰੀ ਨਾ ਇੰਨੀ ਜ਼ਰੂਰਤ ਆ। ਐਸਐਚਓ ਸਾਹਿਬ ਸਰ ਤੁਹਾਨੂੰ ਕੋਈ ਸਾਲ ਉੱਥੇ ਹੋ ਗਿਆ ਵਾ, ਸਰ ਹੁਣ ਹੀ ਮਾਫੀ ਦੇ ਦਿਓ। ਜੇ ਇਹੀ ਕੰਮ ਕਰਕੇ ਅਫਸਰ ਰਾਜ਼ੀ ਕਰਨੇ ਆ ਨਾ ਤੇ ਮੈਂ ਅੱਜ ਅਫਸਰਾਂ ਨੂੰ ਸਾਰੀਆਂ ਗੱਲਾਂ ਦੱਸ ਦੇਣੀਆਂ ਵਾ ਕਿ ਇਹ ਐਸਐਚਓ ਸਾਹਿਬ ਉੱਥੇ ਝੂਠੇ ਪਰਚੇ ਦੇਣ ਡਿਆ ਜੇ ਬੰਦਿਆਂ ਦੇ। ਉਹ ਮੈਂ ਭਾਈ ਨਹੀਂ ਕਹਿਣ ਡਿਆ, ਅੱਲਾ ਦੀ ਕਸਮ ਹੈ ਮੈਂ ਨਹੀਂ ਜੇ ਕਹਿਣ ਡਿਆ। ਇਲਾਕਾ ਮੈਜਿਸਟ੍ਰੇਟ ਮੁਹੰਮਦ ਯਾਸਿਰ ਅਰਫਾਤ ਸਾਹਿਬ ਫਰਮਾਉਂਦੇ ਨੇ ਕਿ ਜਨਾਬ ਦੇ ਆਈਓ ਨੇ ਇਹ ਪਰਚਾ ਗਲਤ ਦਿੱਤਾ ਵਾ, ਲਿਹਾਜ਼ਾ ਇਸ ਪਰਚੇ ਦੇ ਵਿੱਚੋਂ ਬੰਦਾ ਵੀ ਛੱਡਿਆ ਜਾਵੇ ਔਰ ਇਸ ਆਈਓ ਦੇ ਉੱਪਰ ਪਰਚਾ ਵੀ ਦਰਜ ਕੀਤਾ ਜਾਵੇ। ਕੱਲਾ 155 ਸੀ ਦਾ ਨਹੀਂ, ਇਹ 20 ਲੀਟਰ ਸ਼ਰਾਬ ਦਾ ਮੁਕੱਦਮਾ ਵੀ ਇੱਥੇ ਦਰਜ ਹੋਵੇ। ਚਲੋ ਇਹ ਤਾਂ 1 ਨੰਬਰ ਪਰਚਾ ਹੋ ਗਿਆ। ਹੁਣ 2 ਨੰਬਰ ਪਰਚੇ ਦੇ ਆਨੇ, ਜਿਹੜਾ ਦੂਜਾ ਪਰਚਾ ਦਿੱਤਾ ਵਾ। ਦੂਸਰੇ ਪਰਚੇ ਦੇ ਵਿੱਚ ਵੀ ਇਲਾਕਾ ਮੈਜਿਸਟ੍ਰੇਟ ਮੁਹੰਮਦ ਯਾਸਿਰ ਅਰਫਾਤ ਸਾਹਿਬ ਫਰਮਾਉਂਦੇ ਨੇ ਕਿ ਇਹ ਪਰਚਾ ਗਲਤ ਦਰਜ ਹੋਇਆ ਵਾ, ਲਿਹਾਜ਼ਾ ਇਹਦੇ ਆਈਓ ਮੁਹੰਮਦ ਬਸ਼ੀਰ ਖਾਨ ਇੰਸਪੈਕਟਰ ਦੇ ਉੱਪਰ ਮੁਕੱਦਮਾ ਦਰਜ ਕੀਤਾ ਜਾਵੇ। ਆਓ ਤੀਜਾ ਤੇ ਚਲੀਏ। ਇਹਦਾ ਆਈਓ ਜੀ ਜਮਸ਼ੇਦ ਖਾਲਦ। ਇਲਾਕਾ ਮੈਜਿਸਟ੍ਰੇਟ ਸਾਹਿਬ ਯਾਸਿਰ ਅਰਫਾਤ ਸਾਹਿਬ ਫਰਮਾਉਂਦੇ ਨੇ ਕਿ ਐਸ ਆਈਓ ਦੇ ਉੱਪਰ ਵੀ ਮੁਕੱਦਮਾ ਦਰਜ ਕੀਤਾ ਜਾਵੇ। ਇਹਨੇ ਵੀ ਆ 3 ਪਰਚੇ ਝੂਠੇ ਦਿੱਤੇ ਆ। ਹੁਣ ਜਨਾਬ ਮੈਂ ਪੁੱਛਾਂਗਾ ਆਰਪੀਓ ਫੈਸਲਾਬਾਦ ਸਾਹਿਬ ਕੋਲੋਂ ਕਿ ਸਰ ਮਨਸ਼ਿਆਤ ਜਿਹੜੀ ਇਹ ਆਈ ਆ, ਜਿਹੜੀ ਇਹ ਸ਼ਰਾਬ ਆਈ ਆ, ਇਲਾਕਾ ਮੈਜਿਸਟ੍ਰੇਟ ਸਾਹਿਬ ਨੇ ਦੱਸ ਦਿੱਤਾ ਵਾ ਕਿ ਇਹ ਮਨਸ਼ਿਆਤ ਇਹਨਾਂ ਬੰਦਿਆਂ ਕੋਲ ਨਹੀਂ ਬਰਾਮਦ ਹੋਈ, ਲਿਹਾਜ਼ਾ ਇਹ ਮਨਸ਼ਿਆਤ ਜਨਾਬ ਦੇ ਪੁਲਿਸ ਅਹਿਲਕਾਰਾਂ ਕੋਲੋਂ ਬਰਾਮਦ ਹੋਈ ਆ। ਇਲਾਕਾ ਮੈਜਿਸਟ੍ਰੇਟ ਸਾਹਿਬ ਫਰਮਾ ਰਿਹਾ ਸਰ ਮੈਂ ਨਹੀਂ ਫਰਮਾ ਰਿਹਾ, ਮੇਰੀ ਇੰਨੀ ਜ਼ਰੂਰਤ ਹੀ ਨਹੀਂ ਹੈਗੀ। ਹੁਣ ਇਹਨਾਂ ਪੁਲਿਸ ਅਹਿਲਕਾਰਾਂ ਦੇ ਉੱਪਰ ਜਨਾਬ ਨੇ ਪਰਚੇ ਦਿਵਾਣੇ ਆ, ਮੈਂ ਨਹੀਂ ਦਿਵਾਣੇ। ਨਾ ਜਨਾਬੀ ਵਾਲੀ ਪੁਲਿਸ ਅਹਿਲਕਾਰ ਜਿਹੜੇ ਤੁਹਾਡੇ ਫੈਸਲਾਬਾਦ ਦੇ ਨੇ ਆਈਜੀ ਪੰਜਾਬ ਦੀ ਗੱਲ ਮੰਨਣ, ਨਾ ਆਰਪੀਓ ਸਾਹਿਬ ਦੀ ਗੱਲ ਮੰਨਣ, ਨਾ ਸੀਪੀਓ ਸਾਹਿਬ ਦੀ ਗੱਲ ਮੰਨਣ, ਨਾ ਇਲਾਕਾ ਮੈਜਿਸਟ੍ਰੇਟ ਸਾਹਿਬ ਦੀ ਗੱਲ ਮੰਨਣ। ਰੱਬ ਦੀਆਂ ਤਾਂ ਇਹ ਅੱਗੇ ਨਹੀਂ ਮੰਨਦੇ ਸੀ ਨਾ। ਤੁਹਾਨੂੰ ਨਜ਼ਰ ਆ ਹੀ ਰਿਹਾ ਹੋਣਾ ਵਾ ਕਿ ਜਿਹੜੇ ਮਾਸੂਮ ਸ਼ਹਿਰੀ ਵਿਚਾਰੇ ਸੜਕਾਂ 'ਤੇ ਬੈਠੇ ਆਪਣਾ ਕੰਮ ਕਰ ਰਹੇ ਆ, ਉਹਨਾਂ ਨੂੰ ਕ੍ਰਿਮੀਨਲ ਬਣਾਤਾ, ਉਹਨਾਂ 'ਤੇ ਮੁਕੱਦਮੇ ਦਰਜ ਕਰ। ਉਹ ਮੈਂ ਨਹੀਂ ਕਹਿਣ ਡਿਆ, ਅੱਲਾ ਦੀ ਕਸਮ ਮੈਂ ਨਹੀਂ ਕਹਿਣ ਡਿਆ। ਇਲਾਕਾ ਮੈਜਿਸਟ੍ਰੇਟ ਯਾਸਿਰ ਅਰਫਾਤ ਸਾਹਿਬ, ਇਹ ਦੇਖੋ ਜਰਾ ਨਾਮ, ਮੋਹਰ, ਸਟੈਂਪ, ਹਰ ਚੀਜ਼ ਮੌਜੂਦ ਆ। ਉਹਨਾਂ ਨੇ ਕਿਹਾ ਵਾ ਕਿ ਇਹ ਪਰਚੇ ਝੂਠੇ ਦਰਜ ਹੋਏ ਆ, ਲਿਹਾਜ਼ਾ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਜਨਾਬ ਆਈਜੀ ਸਾਹਿਬ ਗੁਜ਼ਾਰਿਸ਼ ਇਹ ਆ ਕਿ ਅਗਰ ਗਰੀਬ ਲੋਕਾਂ ਨੂੰ, ਮਾਸੂਮ ਸ਼ਹਿਰੀਆਂ ਨੂੰ ਇਸ ਤਰ੍ਹਾਂ ਕ੍ਰਿਮੀਨਲ ਬਣਾਇਆ ਜਾਏਗਾ ਤੇ ਫਿਰ ਹਾਲਾਤ ਇਸ ਤਰ੍ਹਾਂ ਹੀ ਪੈਦਾ ਹੋਣਗੇ ਕਿ ਵੱਡੇ ਵੱਡੇ ਗੈਂਗ ਬਣ ਜਾਣਗੇ। ਫਿਰ ਉਹਨਾਂ ਗੈਂਗਾਂ ਦੀਆਂ ਕੀਮਤਾਂ 1.5 ਕਰੋੜ ਦੇ ਵਿੱਚ ਰੱਖਣੀਆਂ ਪੈਣਗੀਆਂ। ਲਿਹਾਜ਼ਾ ਗੁਜ਼ਾਰਿਸ਼ ਹੈ ਕਿ ਇਹਨਾਂ ਪੁਲਿਸ ਅਹਿਲਕਾਰਾਂ ਦੇ ਖਿਲਾਫ ਤੁੰਨ ਕੇ ਕਾਰਵਾਈ ਕੀਤੀ ਜਾਵੇ ਤੇ ਉਸ ਐਸਐਚਓ ਦੇ ਖਿਲਾਫ ਵੀ ਤੁੰਨ ਕੇ ਕਾਰਵਾਈ ਕੀਤੀ ਜਾਵੇ, ਜਿਨੇ ਕਾਰਵਾਈਆਂ ਦੇ ਪਰਚੇ ਇਹਨਾਂ ਇੰਸਪੈਕਟਰਾਂ ਕੋਲੋਂ, ਸਬ ਇੰਸਪੈਕਟਰਾਂ ਕੋਲੋਂ ਦਵਾਏ। ਤੇ ਫਿਰ ਇਲਾਕਾ ਮੈਜਿਸਟ੍ਰੇਟ ਦੀ ਗੱਲ ਨੂੰ ਐਸਐਚਓ ਨੇ ਕਿਹਾ ਨੋਟਿਸ ਮਿਲਿਆ ਤੇ ਕੁਛ ਨਾ ਹੀ ਲਿਆ। ਬਹੁਤ ਸ਼ੁਕਰੀਆ।